ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਯੂਐਸ ਦੇ ਜੋ ਸੋਸ਼ਲ ਮੀਡੀਆ ਕੰਪਨੀ ਦੇ ਹੈਡਸ ਹੈਗੇ ਆ, ਸੀਈਓਜ਼ ਆ, ਉਹਨਾਂ ਦੀ ਅੱਜ ਸੈਨੇਟ ਦੇ ਵਿੱਚ ਬਹੁਤ ਜ਼ਿਆਦਾ ਗ੍ਰਿਲਿੰਗ ਹੋਈ ਹੈਗੀ ਆ ਚਾਈਲਡ ਸੇਫਟੀ ਨੂੰ ਲੈ ਕੇ। ਸੋ ਬਹੁਤ ਸਾਰੇ ਤਾਂ ਫੰਬਲ ਕਰਦੇ ਨਜ਼ਰ ਆਏ ਜਿਸ ਟਾਈਮ ਦੇ ਉੱਤੇ ਇੱਕ ਸੈਨੇਟਰ ਨੇ ਵੱਖ-ਵੱਖ ਜੋ ਸੀਈਓ ਉਹਨਾਂ ਨੂੰ ਪੁੱਛਿਆ ਵੀ ਪਿਛਲੇ 7 ਦਿਨਾਂ ਦਾ ਮੈਂ ਰੈਕੋਰਡ ਦੱਸਦਾ ਵੀ 34% ਜਿਹੜੇ 13 ਸਾਲ ਤੋਂ ਲੈ ਕੇ 17 ਸਾਲ ਦੀਆਂ ਬੱਚੀਆਂ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਸੈਕਸ਼ੂਅਲ ਰਿਲੇਟਡ ਮਟੀਰੀਅਲ ਆ ਉਹ ਅਵੇਲੇਬਲ ਸੀ ਉੱਤੇ, ਕਿੰਨੇ ਜਾਣਿਆਂ ਨੂੰ ਰੀਚ ਕੀਤਾ ਗਿਆ ਹੈਗਾ। ਪਿਛਲੇ ਹਫਤੇ ਦੀ ਜਿਹੜੀ ਉਹਨਾਂ ਨੇ 7 ਦਿਨਾਂ ਦੀ ਜਿਹੜੀ ਆ ਡਾਟਾ ਉਹ ਬਿਲਕੁਲ ਸਾਹਮਣੇ ਦਿਖਾਇਆ। ਮੈਟਾ ਦੇ ਸੀਈਓ ਮਾਰਕ ਜ਼ਕਰਬਰਗ, ਐਕਸ ਦੇ ਸੀਈਓ ਲਿੰਡਾ ਜ਼ਾਕਰੀਨੋ, ਟਿਕਟੌਕ ਦੇ ਸੀਈਓ ਸ਼ਾਓ ਚੀਓ, ਸਨੈਪ ਦੇ ਸੀਈਓ ਇਵਾਨ ਸਪੀਗਲ ਤੇ ਡਿਸਕਾਰਡ ਦੇ ਸੀਈਓ ਜੇਸਨ ਸਿਟਰਨ, ਇਹ ਸਾਰੇ ਅੱਜ ਸਵੇਰੇ ਸੈਨੇਟ ਜੁਡੀਸ਼ਰੀ ਕਮੇਟੀ ਆ ਉਹਦੇ ਹੀਅਰਿੰਗ ਦੇ ਸਾਹਮਣੇ ਪੇਸ਼ ਹੋਏ ਆ। ਇਸ ਟਾਈਮ ਦੇ ਉੱਤੇ ਉਹਨਾਂ ਨੇ ਬ੍ਰੇਕ ਲਈ ਆ, ਪਰ ਸਵੇਰ ਦੀ ਜਿਹੜੀ ਆ ਖਾਸ ਕਰਕੇ ਇਹਦੇ ਚ ਕੀ ਆ ਵੀ ਕਿੱਦਾਂ ਟੈਕਨੋਲੋਜੀ ਦੀਆਂ ਬਿਗ ਕੰਪਨੀਜ਼ ਆਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਕ੍ਰਾਈਸਿਸ ਦੇ ਵਿੱਚ ਇਨਵੋਲਵ ਹੈਗੀਆਂ ਆ। ਸੋ ਪਿਛਲੇ ਸਮੇਂ ਦੇ ਵਿੱਚ ਲਾਭ ਸ਼ਕਤੀ ਬਥੇਰੇ ਬਣਾਏ ਗਏ ਆ, ਪਰ ਅਸਰ ਇਹਨਾਂ ਦੇ ਉੱਤੇ ਕੁਝ ਨਹੀਂ ਹੁੰਦਾ ਹੈਗਾ। ਸੈਨੇਟਰ ਸ਼ੈਲਡਨ ਵਾਈਟ ਹਾਊਸ ਡੈਮੋਕ੍ਰੇਟ ਆ, ਉਹਨਾਂ ਨੇ ਮੀਡੀਆ ਕੰਪਨੀਜ਼, ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਜ਼ ਆ ਇਹਨਾਂ ਨੂੰ ਸਲੈਮ ਕੀਤਾ ਵੀ ਭਾਈ ਤੁਸੀਂ ਜੋ ਆ ਇਹ ਤੁਹਾਡੀ ਜੌਬ ਬਣਦੀ ਹੈਗੀ ਆ ਵੀ ਤੁਹਾਡੇ ਜਿਹੜੇ ਪਲੇਟਫਾਰਮਸ ਆ ਉਹਨਾਂ ਦੀ ਪੁਲਿਸਿੰਗ ਕੀਤੀ ਜਾਏ, ਉਹਨਾਂ ਨੂੰ ਦੇਖਿਆ ਜਾਏ। ਇਸੇ ਤਰ੍ਹਾਂ ਸੈਨੇਟਰ ਮਾਈਕ ਲੀ ਰਿਪਬਲਿਕਨ ਯੂਟਾ ਤੋਂ ਹੈਗੇ ਆ, ਉਹਨਾਂ ਨੇ ਜ਼ਕਰਬਰਗ ਨੂੰ ਕਿਹਾ ਵੀ ਕਿਸ ਤਰ੍ਹਾਂ ਜਿਹੜਾ ਸੈਕਸ਼ੂਅਲੀ ਐਕਸਪਲਿਸਿਟ ਕੰਟੈਂਟ ਹੈਗਾ ਉਹ ਮਾਈਨਰਸ ਕਿਸ ਤਰ੍ਹਾਂ ਦੇਖ ਸਕਦੇ ਹੈਗੇ ਆ। ਉਹ ਕਹਿੰਦੇ ਵੀ ਕਿੱਦਾਂ ਤੁਸੀਂ ਜੋ 17 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਸਟਾਪ ਲਾ ਸਕਦੇ ਹੈਗੇ ਵੀ ਉਹਨਾਂ ਨੂੰ ਇਹ ਐਕਸੈਸਿਬਲ ਨਾ ਹੋਵੇ। ਜ਼ਕਰਬਰਗ ਨੇ ਇਹ ਕਿਹਾ ਵੀ ਐਪਲ ਗੂਗਲ ਵੀ ਰਿਸਪੌਂਸੀਬਲ ਹੋਣੇ ਚਾਹੀਦੇ ਆ ਏਜ ਵੈਰੀਫਾਈ ਕਰਨ ਦੇ ਵਿੱਚ, ਤਾਂ ਕਿ ਜੋ ਆ ਸੈਕਸ਼ੂਅਲ ਐਕਸਪਲੋਇਟੇਸ਼ਨ ਰੋਕੀ ਜਾ ਸਕੇ। ਸੋ ਹੁਣ ਦੇਖੋ ਇਹ ਆਪਸ ਚ ਹੀ ਫਸ ਰਹੇ ਹੈਗੇ। ਉਹ ਕਹਿੰਦਾ ਵੀ ਗੂਗਲ ਵਾਲੇ ਨਹੀਂ ਵੈਰੀਫਾਈ ਕਰਦੇ ਹੈਗੇ ਵੀ ਜਿਹੜੇ ਲੋਕ ਦੇਖ ਰਹੇ ਹੈਗੇ ਸੋਸ਼ਲ ਮੀਡੀਆ ਉਹਨਾਂ ਦੀ ਏਜ ਕੀ ਹੈਗੀ ਆ। ਸੋ ਮੈਟਾ ਦੇ ਸੀਈਓ ਨੇ ਇਹ ਕਿਹਾ ਵੀ ਪੇਰੈਂਟਸ ਨੂੰ ਜੋ ਆ ਉਹ ਕਨਫਰਮ ਕਰਨੀ ਚਾਹੀਦੀ ਆ ਜੋ ਬੱਚਿਆਂ ਦੀ ਏਜ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ। ਸੈਨੇਟਰ ਐਮੀ ਕਲੋਵਚਰ ਡੈਮੋਕ੍ਰੇਟ ਮਿਨੀਸੋਟਾ ਤੋਂ ਉਹਨਾਂ ਨੇ ਕਿਹਾ ਵੀ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਨਹੀਂ ਹੈ, ਇਹ ਤੁਹਾਡੀ ਰਿਸਪੌਂਸਿਬਿਲਿਟੀ ਆ, ਤੁਹਾਡੀ ਕੰਪਨੀ ਆ। ਉਹ ਠੀਕ ਆ ਵੀ ਬੱਚੇ ਦੇਖਦੇ ਹੈਗੇ ਆ। ਇਸੇ ਤਰ੍ਹਾਂ ਜੋ ਲਿੰਡਸੀ ਗ੍ਰਾਮ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਅਕਾਊਂਟੇਬਿਲਿਟੀ ਆ ਇਹਦੇ ਵਿੱਚ ਬਹੁਤ ਲੈਕ ਆ, ਲੈਕ ਆਫ ਅਕਾਊਂਟੇਬਿਲਿਟੀ, ਇਹ ਇਮੀਡੀਏਟਲੀ ਸਟਾਪ ਹੋਣੀ ਚਾਹੀਦੀ ਹੈਗੀ ਆ। ਉਹ ਕਹਿੰਦੇ ਵੀ ਅਮਰੀਕਨ ਕੋਰਟ ਰੂਮਸ ਨੂੰ ਜਾਓ ਤੇ ਜਿਹੜੀਆਂ ਪ੍ਰੈਕਟਿਸਿਸ ਆ ਉਹਨਾਂ ਨੂੰ ਡਿਫੈਂਡ ਕਰੋ। ਤੇ ਕਹਿੰਦੇ ਵੀ ਇਹ ਜੋ ਸਿਚੁਏਸ਼ਨ ਚੱਲ ਰਹੀ ਆ ਇਹ ਬਹੁਤ ਹੀ ਬੈਡ ਹੈਗੀ ਆ। ਟਿਕਟੌਕ ਦੇ ਸੀਈਓ ਨੇ ਵੀ ਕਿਹਾ ਵੀ ਚਾਈਲਡ ਸੈਕਸ ਐਕਸਪਲੋਇਟੇਸ਼ਨ ਦੇ ਮਟੀਰੀਅਲ ਨੂੰ ਲੈ ਕੇ ਕਹਿੰਦੇ ਵੀ ਅਸੀਂ ਕਰ ਤਾਂ ਰਹੇ ਹੈਗੇ ਆ ਪਰ ਸਾਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ, ਹਨਾ। ਤੇ ਸੈਨੇਟਰ ਨੇ ਕਾਫੀ ਉਹਦੀ ਖਿਚਾਈ ਵੀ ਜਿਹੜੀ ਕੀਤੀ ਹੈਗੀ ਆ ਜੀ। ਇੱਥੋਂ ਤੱਕ ਕਿ ਜਿਹੜੇ ਸੀਈਓਜ਼ ਨੂੰ ਕਿਹਾ ਗਿਆ ਵੀ ਤੁਹਾਡੇ ਹੱਥ ਤੇ ਖੂਨ ਆ, ਬਲੱਡ ਇਜ਼ ਔਨ ਯੂਰ ਹੈਂਡਸ। ਕਹਿੰਦੇ ਜਦ ਇਹ ਡਾਇਲੋਗ ਲਿੰਡਸੀ ਗ੍ਰੈਹਮ ਨੇ ਬੋਲਿਆ ਜ਼ਕਰਬਰਗ ਨੂੰ ਤਾਂ ਉਸ ਟਾਈਮ ਹੀਅਰਿੰਗ ਦੇ ਵਿੱਚ ਬੈਠੇ ਆਏ ਲੋਕਾਂ ਨੇ ਜ਼ੋਰਦਾਰ ਤਾੜੀਆਂ ਜਿਹੜੀਆਂ ਉਹ ਮਾਰੀਆਂ। ਲੋਕ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ। ਇਹ ਉਹੀ ਸੋਸ਼ਲ ਮੀਡੀਆ ਵਾਲੇ ਆ, ਐਕਸ ਵਾਲੇ ਆ, ਈਲਨ ਮਸਕ ਹੋਣੀ ਤੇ ਮਾਰਕ ਜ਼ਕਰਬਰਗ ਹੋਣੀ, ਜਿਹੜੇ ਕਹਿੰਦੇ ਆ ਵੀ ਅਸੀਂ ਫ੍ਰੀ ਸਪੀਚ ਨੂੰ ਜਿਹੜਾ ਉਹ ਚੱਲਣ ਦੇਣਾ ਆ। ਪਰ ਜਦੋਂ ਇੰਡੀਆ ਦੇ ਮੂਹਰੇ ਆਉਂਦੇ ਆ ਤੇ ਫਿਰ ਨਾਲ ਹੀ ਗੋਡੇ ਟੇਕ ਜਾਂਦੇ ਆ। ਜਿਹਦੀ ਜੀ ਕਰਦਾ ਆ ਉਹਨੂੰ ਬਲੌਕ ਕਰ ਦਿੰਦੇ ਆ, ਜਿਹਦਾ ਜੀ ਕਰਦਾ ਪੇਜ ਉੱਥੇ ਉਹ ਬੰਦ ਕਰ ਦਿੰਦੇ ਆ। ਵਿੱਚ ਹੀ ਯੂਟਿਊਬ ਵਾਲੇ ਆ, ਵਿੱਚ ਹੀ ਗੂਗਲ ਵਾਲੇ ਆ, ਵਿੱਚ ਹੀ ਫੇਸਬੁੱਕ ਵਾਲੇ ਆ, ਵਿੱਚ ਹੀ ਐਕਸ ਵਾਲੇ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ। ਕੱਲ ਆਪਾਂ ਜਿੱਦਾਂ ਸ਼ਾਮ ਦੇ ਪ੍ਰੋਗਰਾਮ 'ਚ ਜ਼ਿਕਰ ਵੀ ਕੀਤਾ ਸੀ, ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਬਿੱਲ ਦੇ ਤਹਿਤ ਨਿਆਣਿਆਂ ਨੂੰ ਜਿਹੜੇ 18 ਸਾਲ ਤੋਂ ਹੇਠਾਂ ਆ ਉਹਨਾਂ ਨੂੰ ਇਹਨਾਂ ਕੰਪਨੀਆਂ ਦੀਆਂ ਐਲਗੋਰਿਦਮਸ ਤੋਂ ਬਚਾ ਕੇ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਵੀ ਉਹਨਾਂ ਦੀ ਫੀਡ ਦੇ ਵਿੱਚ ਜਿੱਦਾਂ ਉਹਨਾਂ ਦੇ ਫਰੈਂਡਸ ਨੇ ਜੋ ਪੋਸਟ ਕੀਤਾ ਸਿਰਫ ਉਹੀ ਦਿਖੇ। ਆਪਣੀ ਮਰਜ਼ੀ ਦੀਆਂ ਐਲਗੋਰਿਦਮ ਦੇ ਹਿਸਾਬ ਦੇ ਨਾਲ ਜਿਹੜਾ ਚੀਜ਼ਾਂ ਆ
ਉਹ ਨਾ ਉੱਥੇ ਆਉਣ। ਸੋ ਹਾਲਾਤ ਬਹੁਤ ਮਾੜੇ ਨੇ ਸੋਸ਼ਲ ਮੀਡੀਆ ਦੇ, ਸਮਾਜ ਨੂੰ, ਸੇਫਟੀ ਨੂੰ, ਨਿਆਣਿਆਂ ਨੂੰ ਇਹਨਾਂ ਨੇ ਜਿਹੜਾ ਇਸ ਟਾਈਮ ਪੂਰਾ ਸੱਤਿਆਨਾਸ਼ ਜਿਹੜਾ ਆ ਉਹ ਕਰਕੇ ਰੱਖ ਦਿੱਤਾ ਹੈ। ਜਿਹੜੇ ਸੈਨੇਟਰ ਐਮੀ ਕੋਲਬਚਰ ਤੇ ਜਿਹੜੇ ਕ੍ਰਿਸ ਕੂਨਜ਼ ਆ, ਉਹਨਾਂ ਨੇ ਸੋਸ਼ਲ ਮੀਡੀਆ ਕੰਪਨੀ ਦੀ ਜਿਹੜੀ ਆ ਉਹਦੇ ਬਾਰੇ ਵੀ ਜਿਹੜਾ ਉਹ ਕਹਿੰਦੇ ਰੈਗੂਲੇਟਰਸ ਨੇ ਬੋਇੰਗ ਦੀਆਂ ਜਦੋਂ ਜਹਾਜ਼ ਨਹੀਂ ਸੀ ਚੱਲ ਰਹੇ ਉਹਨਾਂ ਨੂੰ ਜਿਹੜਾ ਉਹ ਗਰਾਊਂਡ ਕਰ ਦਿੱਤਾ ਕਿਉਂਕਿ ਪਲੱਗ ਚੱਜ ਨਾਲ ਨਹੀਂ ਸੀ ਲੱਗੇ। ਕਹਿੰਦੇ ਵੀ ਅਸੀਂ ਇਦਾਂ ਦਾ ਫੈਸਲਾ ਇੱਥੇ ਕਿਉਂ ਨਹੀਂ ਰੈਗੂਲੇਟਰ ਲੈ ਰਹੇ ਵੀ ਜਿੰਨੀ ਦੇਰ ਤੱਕ ਇਹ ਕੰਪਨੀਆਂ ਚੱਜ ਦੇ ਨਾਲ ਨਿਆਣਿਆਂ ਨੂੰ, ਟੀਨੇਜਰਸ ਨੂੰ ਬਚਾਉਂਦੀਆਂ ਨਹੀਂ ਆ ਜਾਂ ਤੇ ਉਨੀ ਦੇਰ ਤੱਕ ਇਹਨਾਂ ਦਾ ਕੰਮ ਜਿਹੜਾ ਉਹ ਠੱਪ ਕਿਉਂ ਨਾ ਕਰ ਦਿੱਤਾ ਜਾਵੇ। ਸੋ ਇਹ ਵੀ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਉਹ ਚੱਕੀਆਂ। ਕੋਲਬਚਰ ਨੇ ਸਵਾਲ ਕੀਤੇ ਵੀ ਮੈਟਾ ਵਾਲੇ ਕਹਿੰਦੇ ਰਹਿੰਦੇ ਆ ਵੀ ਅਸੀਂ ਤਾਂ ਭਾਈ ਪੇਰੈਂਟਲ ਕੰਟਰੋਲ ਦਿੱਤਾ ਆ, ਮਾਪਿਆਂ ਦੇ ਉੱਤੇ ਜਿਹੜੀ ਉਹ ਭਾਰ ਸਿੱਟੀ ਜਾ ਰਹੇ ਆ, ਪਰ ਕਹਿੰਦੇ ਵੀ ਇਹ ਜਿਹੜੀ ਤੁਹਾਡੀ ਪਿੱਚ ਆ ਇਹ ਇਸ ਟਾਈਮ ਕਿਸੇ ਨੂੰ ਹਜਮ ਜਿਹੜੀ ਆ ਉਹ ਨਹੀਂ ਹੋ ਰਹੀ ਹੈਗੀ। ਇਹ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਦੇ ਵੀ ਗਾਂ ਨਿਆਣੇ ਆ, ਇਹਨਾਂ ਨੂੰ ਵੀ ਪਤਾ ਆ ਵੀ ਉਹਨਾਂ ਦੇ ਉੱਤੇ ਇਸ ਦਾ ਕਿੱਦਾਂ ਦਾ ਜਿਹੜਾ ਅਸਰ ਆ ਉਹ ਚੱਲ ਰਿਹਾ ਹੈਗਾ ਆ। ਉਧਰ ਟਿਕਟੌਕ ਦੇ ਮਾਮਲੇ ਵਿੱਚ ਇੱਕ ਪ੍ਰੋਜੈਕਟ ਟੈਕਸਸ ਕਰਕੇ ਜਿਹੜਾ ਪ੍ਰਪੋਜ਼ਲ ਆ ਉਸ ਨੂੰ ਲੈ ਕੇ ਜਿਹੜਾ ਉਹ ਚਰਚਾ ਕੀਤੀ ਗਈ, ਜਿਸ ਦੇ ਵਿੱਚ US ਨੈਸ਼ਨਲ ਸਿਕਿਉਰਿਟੀ ਕੰਸਰਨਸ ਜਿਹੜੀਆਂ ਇੱਕ ਵਾਰੀ ਫੇਰ ਸਾਹਮਣੇ ਜਿਹੜੀਆਂ ਉਹ ਆਈਆਂ, ਜਿਸ ਦੇ ਵਿੱਚ ਕੰਪਨੀ ਨੂੰ ਇਹ ਕਿਹਾ ਜਾ ਰਿਹਾ ਵੀ US ਦੇ ਯੂਜ਼ਰਸ ਦਾ ਜਿਹੜਾ ਡਾਟਾ ਆ ਉਹ US ਬੇਸਡ ਸਰਵਰਸ ਦੇ ਵਿੱਚ ਹੀ ਜਿਹੜਾ ਉਹ ਸਿਰਫ ਰੱਖਿਆ ਜਾਵੇ ਤੇ ਜੇ ਕਿਤੇ ਓਵਰਸੀਜ਼ ਜਾਂ ਕਿਸੇ ਹੋਰ ਮੁਲਕ 'ਚ ਜਾਂ ਚੀਨ ਦੇ ਵਿੱਚ ਉਹਦੇ ਬੈਕਅਪ ਆ ਉਹਨਾਂ ਨੂੰ ਤੁਰੰਤ ਜਿਹੜਾ ਆ ਉੱਥੋਂ ਡਿਲੀਟ ਜਿਹੜਾ ਉਹ ਕੀਤਾ ਜਾਣਾ ਜਿਹੜਾ ਉਹ ਚਾਹੀਦਾ ਆ। ਸੋ ਕਹਿੰਦੇ ਵੀ ਸਡਨਲੀ ਹੁਣ ਟੀਨੇਜਰਸ ਦੇ ਵਿੱਚ ਜਿਹੜੇ ਪਪੂਲਰ ਹੋ ਰਹੇ ਆ ਇਹ ਲਾਇਬਿਲਿਟੀ ਜਿਹੜੀ ਇਸ ਟਾਈਮ ਟੈਕ ਫਰਮਸ ਦੇ ਲਈ ਬਣਦੀ ਜਿਹੜੀ ਉਹ ਜਾ ਰਹੀ ਹੈਗੀ ਆ। ਇੱਕ ਪਾਸੇ ਉਹ ਵੀ ਲੋਕ ਹੋਣਗੇ ਜਿਹੜੇ ਕਹਿੰਦੇ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਜੇ ਤਾਂ ਸਾਡੀਆਂ ਜਿਹੜੀਆਂ ਆਵਾਜ਼ ਆ ਉਹ ਸਾਰਿਆਂ ਤੱਕ ਨਹੀਂ ਸੀ ਪਹੁੰਚ ਸਕਦੀ। ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਨਾਲ ਦੇ ਨਾਲ ਜੋ ਇਸ ਟਾਈਮ ਨਿਆਣਿਆਂ ਦਾ ਸ਼ੋਸ਼ਣ, ਮਾਨਸਿਕ ਤੇ ਸਰੀਰਕ ਸ਼ੋਸ਼ਣ ਇੱਕ ਹਿਸਾਬ ਦੇ ਨਾਲ ਉਹ ਚੱਲ ਰਿਹਾ ਹੈ। ਆਪਣੇ ਆਪ ਨੂੰ ਹੇਟ ਕਰਨਾ, ਦੁਨੀਆ ਨੂੰ ਹੇਟ ਕਰਨਾ ਜਾਂ ਇੱਕ ਦੂਜੇ ਵਰਗੇ ਹੋਰ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰਨਾ, ਉਹਦੇ ਨਾਲ ਜ਼ਰੂਰ ਚਿੰਤਾਵਾਂ ਜਿਹੜੀਆਂ ਇਸ ਟਾਈਮ ਸਿਖਰ ਦੇ ਉੱਤੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਆ। ਐਪਸ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਜਿਹੜੇ ਚਾਈਲਡ ਦੇ ਪ੍ਰਾਈਵੇਸੀ ਲਾਜ਼ ਦਾ ਵਿੱਚ ਲੂਪ ਹੋਲ ਦਾ ਉਹਨਾਂ ਮੋਹਰੀਆਂ ਦਾ ਫਾਇਦਾ ਚੱਕਦੀ ਆ, ਉਹ ਆਪਣੇ ਸਾਰਿਆਂ ਦੇ ਸਾਹਮਣੇ ਆ। ਜੀ, ਲਿੰਡਸੀ ਗ੍ਰਾਹਮ ਉਹਨਾਂ ਨੇ ਟਿਕਟੌਕ ਦੇ CEO ਨੂੰ ਪੁੱਛਿਆ ਵੀ ਭਾਈ ਤੁਸੀਂ ਬਿਲੀਅਨਸ ਆਫ ਡਾਲਰ ਬਣਾ ਰਹੇ ਆ ਤੇ ਕਿੰਨਾ ਪੈਸਾ ਤੁਸੀਂ ਜੋ ਸੇਫਟੀ ਐਫਰਟਸ ਦੇ ਉੱਤੇ ਲਾਣੇ ਆ, ਤੇ ਟਿਕਟੌਕ ਦਾ CEO ਚੀਓ ਕਹਿੰਦਾ ਵੀ ਨਹੀਂ ਅਸੀਂ ਇਹ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਈਵਨ ਦੋ ਕਹਿੰਦੇ ਵੀ ਅਸੀਂ $2 ਬਿਲੀਅਨ ਦੇ ਕਰੀਬ ਇਨਵੈਸਟ ਕੀਤਾ ਸੇਫਟੀ ਫਿਊਚਰ 'ਚ। ਡਰਵਨ ਨੇ ਜੋ ਐਕਸ ਦੇ CEO ਆ ਉਹਨਾਂ ਦੀ ਇਸ ਗੱਲੋਂ ਜ਼ਰੂਰ ਪ੍ਰੇਜ਼ ਕੀਤੀ ਆ। ਉਹ ਕਹਿੰਦੇ ਵੀ ਅਸੀਂ ਸੋਚ ਰਹੇ ਆ ਐਕਸ ਨੂੰ 2 ਕੰਪਨੀਆਂ 'ਚ ਵੰਡ ਦਿੱਤਾ ਜਾਵੇ, ਇੱਕ ਦੇ ਉੱਤੇ ਸਿਰਫ ਜਿਹੜੇ ਬੱਚੇ ਜਾ ਸਕਣ ਤੇ ਦੂਸਰਾ ਜਿਹੜਾ ਆ ਉਹ ਰੈਗੂਲਰ ਹੋਵੇ। ਸੋ ਇਦਾਂ ਦੇ ਜਿਹੜੇ ਇਸ਼ੂ ਆ ਜੋ ਜ਼ਕਰਬਰਗ ਆ ਉਹਦਾ ਵੀ ਕਾਫੀ ਜ਼ਿਆਦਾ ਜਿਹੜਾ ਉੱਥੇ ਵਿਰੋਧ ਵੀ ਹੋਇਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਦੋਂ ਕੁਐਸਚਨ ਪੁੱਛੇਗਾ ਲੋਕਾਂ ਨੇ ਫਿਰ ਤਾੜੀਆਂ ਵੀ ਮਾਰੀਆਂ ਵੀ ਭਾਈ ਇਹ ਕਰਦੇ ਕੁਛ ਨਹੀਂ ਹੈਗੇ। ਸੋ ਆਪਾਂ ਨੂੰ ਪਤਾ ਹੀ ਆ ਵੀ ਸਾਰੀਆਂ ਕੰਪਨੀਆਂ ਦਾ ਮੇਨ ਮਕਸਦ ਪੈਸੇ ਬਣਾਉਣਾ ਹੈਗਾ ਆ ਤੇ ਹੋਰ ਕੋਈ ਧਿਆਨ ਇਹ ਨਹੀਂ।